ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਟੀਨ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ। ਜੀ ਡਾਕਟਰ ਸਾਹਿਬ, ਅੱਜ 8 ਅਕਤੂਬਰ 2014 23 ਅਸੂ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਹਮੇਸ਼ਾ ਦੀ ਤਰ੍ਹਾਂ ਜਿੱਦਾਂ ਤੁਸੀਂ ਅੱਜ ਦਾ ਮੁੱਦਾ ਡਿਸਕਸ ਕਰਦੇ ਹੋ ਸਾਡੇ ਦਰਸ਼ਕਾਂ ਨਾਲ, ਤੇ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਮੁੱਦਾ। ਅੱਜ ਜਦੋਂ ਕਿ ਅਸੀਂ ਗੱਲਬਾਤ ਕਰ ਰਹੇ ਹਾਂ, ਆਲਰੇਡੀ ਪੰਜਾਬ ਦੀ ਧਰਤੀ ਦੇ ਉੱਤੇ 9 ਅਕਤੂਬਰ ਦੀ ਸਵੇਰ ਹੋ ਚੁੱਕੀ ਹੈ। ਆਲਮੋਸਟ 5:30 ਵਜੇ ਨੇ ਔਰ 9 ਅਕਤੂਬਰ ਦਾ ਦਿਨ ਬੇਸ਼ੱਕ ਅਸੀਂ ਜਦੋਂ ਇੱਥੇ ਡਿਸਕਸ ਕਰਦੇ ਹਾਂ ਤੇ ਅਸੀਂ ਕਰੰਟ ਡੇਟ ਲੈਂਦੇ ਹਾਂ, ਪਰ 9 ਅਕਤੂਬਰ ਦੀਆਂ ਦੋ ਅਹਿਮ ਘਟਨਾਵਾਂ ਨੂੰ ਮੱਦੇਨਜ਼ਰ ਰੱਖਦੇ ਹਾਂ ਮੈਂ ਵਿਚਾਰ ਕੀਤਾ ਕਿ ਅੱਜ ਇੱਕ ਨੂੰ ਚੁਣ ਲਿਆ ਜਾਏ ਔਰ ਕੱਲ੍ਹ ਦੂਸਰੀ ਨੂੰ, ਕਿਉਂਕਿ 9 ਅਕਤੂਬਰ ਦਾ ਉਹ ਦਿਨ ਹੈ ਜਿਸ ਦਿਨ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਵਸ ਹੈ। ਆਲਰੇਡੀ ਹਰ ਥਾਂ ਔਰ ਖ਼ਾਸ ਤੌਰ 'ਤੇ ਸ੍ਰੀ ਅੰਮ੍ਰਿਤਸਰ ਜੀ 'ਚ ਬਹੁਤ ਵੱਡਾ ਅਲੌਕਿਕ ਨਗਰ ਕੀਰਤਨ ਕੱਲ੍ਹ ਸਜਿਆ ਜੀ ਔਰ ਅੱਜ ਜਿਹੜਾ ਇਹ ਦਿਨ ਉੱਥੇ ਗੁਰੂ ਰਾਮਦਾਸ ਦੇ ਪ੍ਰਕਾਸ਼ ਪੁਰਬ ਦੇ ਤੌਰ 'ਤੇ ਮਨਾਇਆ ਜਾ ਰਿਹਾ। ਅਸੀਂ ਸਮੂਹ ਸੰਗਤਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਔਰ ਕੱਲ੍ਹ ਦੇ ਪ੍ਰੋਗਰਾਮ 'ਚ ਅਸੀਂ ਗੁਰੂ ਰਾਮਦਾਸ ਜੀ ਦੇ ਜੀਵਨ ਔਰ ਉਹਨਾਂ ਦੀਆਂ ਗੁਰਬਾਣੀ ਰਚਨਾ ਪ੍ਰਤੀ ਗੱਲਬਾਤ ਕਰਾਂਗੇ। 9 ਅਕਤੂਬਰ ਦਾ ਹੀ ਦਿਨ ਸਾਡੇ ਅਜੋਕੇ ਸੰਘਰਸ਼ 'ਚ ਬਹੁਤ ਅਹਿਮ ਥਾਂ ਰੱਖਣ ਵਾਲੇ, ਜਿਨ੍ਹਾਂ ਨੂੰ ਮੈਂ ਖਾਲਿਸਤਾਨੀ ਗਗਨ ਦੇ ਦੋ ਰੌਸ਼ਨ ਸਿਤਾਰੇ ਕਹਿ ਕੇ ਲਿਖਦਾ ਸੰਬੋਧਨ ਕਰਦਾ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸੁੱਖਾ ਦਾ ਸ਼ਹੀਦੀ ਦਿਨ ਵੀ ਹੈ ਜੀ। ਕਿਉਂਕਿ 9 ਅਕਤੂਬਰ 1992 ਨੂੰ ਉਹਨਾਂ ਨੇ ਪੂਨੇ ਜੇਲ੍ਹ ਦੇ ਵਿੱਚ ਹੱਸ ਕੇ ਫਾਂਸੀ ਦੇ ਰੱਸੇ ਨੂੰ ਗਲ 'ਚ ਪਾਇਆ, ਸ਼ਹਾਦਤ ਕਬੂਲੀ। ਰਾਦਰ ਸ਼ਹਾਦਤ ਨਾਲ ਉਹਨਾਂ ਨੇ ਇਸ ਕਿਸਮ ਦਾ ਜਿਹੜਾ ਉਹਨਾਂ ਦਾ ਕਰੈਕਟਰ ਸਾਹਮਣੇ ਆਇਆ, ਉਹਨਾਂ ਦਾ ਜੀਵਨ ਤਾਂ ਹੈ ਹੀ ਸੀ ਜਿਹੜਾ ਕੌਮ ਨੂੰ ਸਮਰਪਿਤ ਸੀ। ਉਹਨਾਂ ਦੇ ਜੀਵਨ ਦੀ ਬਹਾਦਰੀ ਦੀਆਂ ਗਾਥਾਵਾਂ ਸਿਰਫ ਅੱਜ ਹੀ ਨਹੀਂ, ਭਵਿੱਖ ਦੇ ਵਿੱਚ ਵੀ ਹਮੇਸ਼ਾ ਗਾਈਆਂ ਜਾਣਗੀਆਂ। ਲੇਕਿਨ ਉਹਨਾਂ ਨੇ ਜਿਵੇਂ ਸ਼ਹਾਦਤ ਦੇ ਸਫ਼ਰ ਨੂੰ ਵੀ ਤੈਅ ਕੀਤਾ, ਉਹ ਵੀ ਜਿਹੜਾ ਉਸ ਲੈਵਲ 'ਤੇ ਹੀ ਸਾਡੇ ਸੰਘਰਸ਼ ਨੂੰ, ਸਾਡੇ ਇਤਿਹਾਸ ਨੂੰ ਲੈ ਜਾਂਦਾ ਹੈ। ਜਿਸ ਪ੍ਰਥਾਏ ਕਿਸੇ ਅੱਛੇ ਉਰਦੂ ਸ਼ਾਇਰ ਨੇ ਕਦੇ ਕਿਹਾ ਸੀ ਕਿ ਸ਼ਹੀਦ ਕੀ ਜੋ ਮੌਤ ਹੈ वो कौम की हयात है, हयात तो हयात है, मौत भी हयात है। हयात ਜੀਵਨ ਨੂੰ ਕਹਿੰਦੇ ਨੇ, ਜ਼ਿੰਦਗੀ ਨੂੰ ਕਹਿੰਦੇ ਨੇ ਕਿ ਸ਼ਹੀਦ ਦੀ ਜ਼ਿੰਦਗੀ ਤਾਂ ਜ਼ਿੰਦਗੀ ਹੈ ਹੀ ਸੀ, ਕਿਉਂਕਿ ਸ਼ਹੀਦ ਆਪਣੀ ਜ਼ਿੰਦਗੀ 'ਚ ਵੀ ਜ਼ਿੰਦਗੀ ਨੂੰ ਜ਼ਿੰਦਗੀ ਦਿੰਦਾ ਹੈ ਆਪਣੇ ਕਾਰਨਾਮਿਆਂ ਨਾਲ ਔਰ ਆਪਣੀ ਬਹਾਦਰੀ ਨਾਲ। ਲੇਕਿਨ ਉਹਨਾਂ ਦੀ ਸ਼ਹਾਦਤ 'ਚੋਂ ਵੀ ਫਿਰ ਇੱਕ ਜ਼ਿੰਦਗੀ ਨਿਕਲਦੀ ਹੈ ਔਰ ਇਹ ਮੁਰਦਾ ਰੂਹਾਂ ਦੇ ਵਿੱਚ ਇੱਕ ਨਵੀਂ ਰੂਹ ਫੂਕੀ ਜਾਂਦੀ ਹੈ। ਸੋ ਅੱਜ ਦਾ ਇਹ ਸੈਗਮੈਂਟ ਅਸੀਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੀ ਯਾਦ ਨੂੰ ਸਮਰਪਿਤ ਕਰ ਰਹੇ ਜੀ। ਅਸੀਂ ਉਹਨਾਂ ਦੇ ਜੀਵਨ ਬਾਰੇ ਗੱਲਬਾਤ ਕਰਾਂਗੇ ਔਰ ਬਹੁਤ ਸਿੱਖ ਸੰਗਤਾਂ ਇਸ ਗੱਲ ਤੋਂ ਜਾਣੂ ਨੇ ਕਿ ਜੇ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ, ਸ਼ਹੀਦ ਕੇਹਰ ਸਿੰਘ, ਉਹਨਾਂ ਦਾ ਨਾਂ ਸਾਡੇ ਅਜੋਕੇ ਸੰਘਰਸ਼ ਦੇ ਵਿੱਚ ਸੁਨਹਿਰੀ ਅੱਖਰਾਂ 'ਚ ਲਿਖਿਆ ਗਿਆ ਹੈ ਤੇ ਉਸ ਦਾ ਕਾਰਨ ਹੈ ਕਿ ਉਹਨਾਂ ਨੇ ਇੰਦਰਾ ਗਾਂਧੀ, ਜਿਸ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਹਮਲੇ ਦਾ ਹੁਕਮ ਦਿੱਤਾ ਜੀ। ਜਿਸ ਹਮਲੇ ਦੇ ਵਿੱਚ ਹਜ਼ਾਰਾਂ ਜਿਹੜੇ ਬੇਗੁਨਾਹ ਜਿਹੜੇ ਬਜ਼ੁਰਗ, ਮਾਤਾਵਾਂ, ਬੱਚੇ, ਬੱਚੀਆਂ, ਨੌਜਵਾਨ ਜਿਹੜੇ ਕਿ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਮਨਾਉਣ ਗੁਰਦੁਆਰਾ ਸਾਹਿਬ ਹਰਿਮੰਦਰ ਸਾਹਿਬ ਆਏ ਸੀ, ਮੁਕਤਸਰ ਸਾਹਿਬ ਆਏ ਸੀ, ਦੂਖ ਨਿਵਾਰਨ ਸਾਹਿਬ ਪਟਿਆਲਾ ਆਏ ਸੀ, ਤਰਨ ਤਾਰਨ ਸਾਹਿਬ ਆਏ ਸੀ ਔਰ ਕਿਵੇਂ ਸਾਰੇ ਪੰਜਾਬ ਨੂੰ ਕੱਟ ਆਫ ਕਰ ਦਿੱਤਾ ਗਿਆ ਬਾਕੀ ਭਾਰਤ ਨਾਲੋਂ, ਪੈਦਲ ਚੱਲਣ 'ਤੇ ਵੀ ਪਾਬੰਦੀ ਲਾ ਦਿੱਤੀ ਗਈ ਔਰ ਕਿਵੇਂ ਇਹ ਇੱਕ ਇੰਨਾ ਵੱਡਾ ਜੈਨੋਸਾਈਡ, ਨਸਲਕੁਸ਼ੀ ਕੀਤੀ ਗਈ ਜਿਹੜੀ ਕਿ ਈਵਨ ਬ੍ਰਿਟਿਸ਼ ਰਾਜ ਦੇ 200 ਸਾਲ ਦੇ ਰਾਜ ਦੌਰਾਨ ਭਾਰਤ ਦੇ ਵਿੱਚ ਵੀ ਕਿਤੇ ਨਹੀਂ ਵਾਪਰੀ ਜੀ। ਔਰ ਇਹ ਦੇਖਣ ਵਾਲੀ ਗੱਲ ਇਹ ਹੈ ਕਿ ਇੰਦਰਾ ਗਾਂਧੀ ਨੂੰ ਤਾਂ ਆਪਣੇ ਕੀਤੇ ਦੀ ਸਜ਼ਾ ਜਿਹੜੀ ਹੈ ਉਹ ਪਾਣੀ ਪਈ ਔਰ ਸਾਡੀ ਗੁਰਬਾਣੀ ਸਾਨੂੰ ਯਾਦ ਕਰਵਾਉਂਦੀ ਹੈ ਕਿ ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਦੰਡ ਦਿਓ ਹੈ, ਕਿ ਇਹ ਅਕਾਲ ਪੁਰਖ ਦਾ ਬਿਰਧ ਹੈ ਕਿ ਹਰਨਾਕਸ਼ ਦੁਸ਼ਟ ਹਰ ਮਾਰਿਆ। ਇਹ ਜਿਹੜੇ ਦੁਸ਼ਟ ਨੇ, ਜਿਹੜੇ ਦੂਸਰਿਆਂ ਨੂੰ ਸਤਾਉਣ ਵਾਲੇ ਨੇ, ਖਲਕਤ ਨੂੰ ਤੰਗ ਕਰਨ ਵਾਲੇ ਨੇ, ਉਹਨਾਂ ਪਾਪੀਆਂ ਨੂੰ ਅਲਟੀਮੇਟਲੀ ਅਕਾਲ ਪੁਰਖ ਦੰਡ ਦਿੰਦਾ ਹੈ। ਉਹ ਅਕਾਲ ਪੁਰਖ ਕਿਵੇਂ ਦੰਡ ਦਿੰਦਾ ਹੈ? ਆਪਣੇ ਬੰਦਿਆਂ ਰਾਹੀਂ ਦੰਡ ਦਵਾਉਂਦਾ ਹੈ। ਇਹ ਅਕਾਲ ਪੁਰਖ ਦਾ ਆਪਣਾ ਬਿਰਧ ਹੈ
ਪਰ ਇਹ ਗੱਲ ਗੁਰੂ ਸਾਹਿਬ ਨੇ ਸਪਸ਼ਟ ਕੀਤੀ ਕਿ ਅਲਟੀਮੇਟਲੀ ਧਰਮੀਆਂ ਦਾ ਜੈਕਾਰ ਹੁੰਦਾ ਹੈ ਵਿਕਟਰੀ। ਹੁਣ ਇੰਦਰਾ ਗਾਂਧੀ ਨੇ ਇਹ ਜਿਹੜਾ ਸਾਰਾ ਦਰਬਾਰ ਸਾਹਿਬ ਤੇ ਹਮਲੇ ਦਾ ਜਿਹੜਾ ਬੜਾ ਸੁਨਿਯੋਜਿਤ ਜਾਂ ਪਲੈਨਡ ਜਿਹੜਾ ਉਹ ਅਟੈਕ ਕੀਤਾ, ਉਸ ਦੇ ਲਈ 2-3 ਸਾਲ ਦੀ ਤਿਆਰੀ ਸੀ। ਹੁਣ ਸਾਹਮਣੇ ਆਇਆ ਕਿ ਕਿਵੇਂ ਈਵਨ ਇੰਗਲੈਂਡ ਦੀ ਗਵਰਨਮੈਂਟ ਵੀ ਫੈਬਰਵਰੀ 1984 'ਚ ਮਾਰਗਰਟ ਥੈਚਰ ਵੀ ਇੰਦਰਾ ਗਾਂਧੀ ਦੇ ਜਹਾਜ਼ ਤੇ ਚੜ੍ਹੀ ਹੋਈ ਸੀ। ਔਰ ਉਸ ਵੇਲੇ ਵੈਸਟਰਨ ਕਮਾਂਡ ਦਾ ਜਿਹੜਾ ਲੈਫਟੀਨੈਂਟ ਜਨਰਲ ਸੀ ਮਿਸਟਰ ਸਿਨਹਾ ਸੀ। ਔਰ ਵੈਸਟਰਨ ਕਮਾਂਡ ਬੜੀ ਪਾਵਰਫੁਲ ਕਮਾਂਡ ਹੈ, ਪਾਕਿਸਤਾਨ ਨਾਲ ਬਾਰਡਰ ਲੱਗਦਾ ਹੈ। ਜਿਹੜਾ ਵੀ ਉਸ ਦਾ ਇੰਚਾਰਜ ਹੁੰਦਾ ਹੈ, ਨੰਬਰ ਵੀ ਉਹਨਾਂ ਦਾ ਕਾਫੀ ਹੈ ਜੀ। ਔਰ ਮੋਸਟਲੀ ਇਹ ਹੁੰਦਾ ਹੈ ਕਿ ਵੈਸਟਰਨ ਕਮਾਂਡ ਦਾ ਜਿਹੜਾ ਸੀਨੀਅਰ ਮੋਸਟ ਲੈਫਟੀਨੈਂਟ ਜਨਰਲ ਹੁੰਦਾ ਉਹਨੂੰ ਇੱਥੇ ਲਾਇਆ ਜਾਂਦਾ ਔਰ ਉਸ ਤੋਂ ਬਾਅਦ ਉਹਨੇ ਜਨਰਲ ਦੇ ਤੌਰ ਤੇ ਟੇਕ ਓਵਰ ਕਰਨਾ ਹੁੰਦਾ। ਹੁਣ ਜਨਰਲ ਸਿਨਹਾ ਨੂੰ ਈਵਨ ਇਸ ਤੋਂ ਪਹਿਲਾਂ ਵੀ ਜਦੋਂ ਕਿ 1981 ਦੇ ਵਿੱਚ ਸੰਤਾਂ ਨੇ ਗ੍ਰਿਫਤਾਰੀ ਦਿੱਤੀ 20 ਸਤੰਬਰ 1981 ਨੂੰ, ਉਦੋਂ ਵੀ ਉਹ ਵੈਸਟਰਨ ਕਮਾਂਡ ਦਾ ਜਨਰਲ ਸੀ ਔਰ ਉਹ ਲੈਫਟੀਨੈਂਟ ਜਨਰਲ ਸੀ। ਸੋ ਉਹਨੇ ਆਪਣੇ ਇੱਕ ਇੰਟਰਵਿਊ 'ਚ ਜਿਹੜਾ ਕਿ ਦੇਖਿਆ ਜਾ ਸਕਦਾ ਇੰਟਰਨੈਟ ਤੇ, ਉਹਦੇ 'ਚ ਉਹਨੇ ਕਿਹਾ ਸੀ ਵੀ ਈਵਨ ਉਸ ਵੇਲੇ ਵੀ ਇੰਦਰਾ ਗਾਂਧੀ ਨੇ ਔਰ ਡਿਫੈਂਸ ਮਿਨਿਸਟਰ ਨੇ ਔਰ ਪੰਜਾਬ ਦੇ ਚੀਫ ਮਿਨਿਸਟਰ ਦਰਬਾਰਾ ਸਿੰਘ ਔਰ ਉਹਦੇ ਚੀਫ ਸੈਕਟਰੀ ਨੇ ਇਸ ਗੱਲ ਤੇ ਇਨਸਿਸਟ ਕੀਤਾ ਸੀ ਕਿ ਟੈਂਕ ਜਿਹੜੇ ਹੈ ਉਹ ਗੁਰਦਰਸ਼ਨ ਪ੍ਰਕਾਸ਼ ਤੇ ਹਮਲੇ ਲਈ ਸੰਤਾਂ ਨੂੰ ਗ੍ਰਿਫਤਾਰ ਕਰਨ ਲਈ ਇਸਤੇਮਾਲ ਕੀਤੇ ਜਾਣ, ਔਰ ਉਹਨੇ ਨਾ ਕਰ ਦਿੱਤੀ ਸੀ। ਉਹਨੇ ਕਿਹਾ ਸੀ ਵੀ ਨਹੀਂ, ਫੌਜ ਜਿਹੜੀ ਹੈ ਉਹ ਤਾਂ ਦੁਸ਼ਮਣ ਦੇ ਨਾਲ ਲੜਨ ਲਈ ਹੁੰਦੀ ਹੈ, ਆਪਣੇ ਸ਼ਹਿਰੀਆਂ ਦੇ ਲਈ ਨਹੀਂ। ਇਸੇ ਤਰ੍ਹਾਂ ਜਦੋਂ ਇੰਦਰਾ ਗਾਂਧੀ ਨੇ ਫਿਰ ਉਹਨੂੰ ਟੋਇਆ ਦਰਬਾਰ ਸਾਹਿਬ ਤੇ ਹਮਲੇ ਦੀਆਂ ਜੋ ਯੋਜਨਾਵਾਂ ਬਣ ਰਹੀਆਂ ਸੀ ਔਰ ਉਸ ਦੀ ਜਿਹੜੀ ਹੈ ਉਸ ਨੂੰ ਇਹ ਟਾਸਕ ਦੇਣੀ ਚਾਹੀ ਤਾਂ ਉਸ ਨੇ ਇਨਕਾਰ ਕਰ ਦਿੱਤਾ। ਨਤੀਜੇ ਦੇ ਤੌਰ ਤੇ ਉਸ ਨੂੰ ਸੁਪਰਸੀਡ ਕਰਕੇ, ਉਹਦੀ ਸੀਨੀਅਰਟੀ ਨੂੰ ਇਗਨੋਰ ਕਰਕੇ ਜਨਰਲ ਵੈਦਿਆ ਜਿਹੜਾ ਕਿ ਇਸ ਗੱਲ ਲਈ ਤਿਆਰ ਹੋਇਆ ਕਿ ਜੀ ਮੈਂ ਕਰਾਂਗਾ, ਉਹਨੂੰ ਜਨਰਲ ਬਣਾਇਆ ਗਿਆ। ਸੋ ਜ਼ਾਹਰ ਹੈ ਕਿ ਜਨਰਲ ਵੈਦਿਆ ਨੇ ਇੰਦਰਾ ਗਾਂਧੀ ਦੀ ਜਿਹੜੀ ਇਹ ਨਾਪਾਕ ਔਰ ਬਿਲਕੁਲ ਸ਼ੈਤਾਨ ਫਿਤਰਤ ਸੀ ਆਪਣੇ ਦੇਸ਼ ਦੇ ਸ਼ਹਿਰੀਆਂ ਨੂੰ, ਸਿੱਖਾਂ ਨੂੰ ਸਬਕ ਸਿਖਾਉਣ ਦੀ, ਉਸ ਦੇ ਵਿੱਚ ਉਹ ਪੂਰੀ ਤਰ੍ਹਾਂ ਸਹਿਯੋਗੀ ਸੀ। ਉਹਦੀ ਕਮਾਂਡ ਥੱਲੇ ਹੀ ਇਹ ਜਿਹੜੀ ਫੌਜ ਨੇ ਜ਼ੁਲਮ ਕੀਤੇ ਜੀ। ਹੁਣ ਜਿਹੜੀ ਜਨਰੇਸ਼ਨ ਉਸ ਪੀਰੀਅਡ ਦੀ ਹੈ, ਜਿਨ੍ਹਾਂ ਨੂੰ ਯਾਦ ਹੈ ਆਪਣੀ ਭਰ ਜਵਾਨੀ 'ਚ ਜਾਂ ਵੱਡੀ ਉਮਰ ਦੇ ਵੀ, ਕਿ ਉਦੋਂ ਕੌਮ ਦਾ ਕੀ ਹਾਲ ਸੀ। ਇਹ ਨਹੀਂ ਵੀ ਜਿਹੜੇ ਉੱਥੇ ਗਏ ਖੰਡਰਾਤ ਬਣੇ ਅਕਾਲ ਤਖਤ ਨੂੰ ਦੇਖ ਕੇ ਕੀ ਮਹਿਸੂਸ ਕਰਦੇ ਨੇ। ਦੁਨੀਆ ਭਰ ਦੇ ਵਿੱਚ ਇੱਕ ਐਸਾ ਸ਼ੌਕ, ਇੱਕ ਐਸਾ ਟਰਾਮਾ, ਇੱਕ ਐਸਾ ਅਨਬਲੀਵੇਬਲ ਗੱਲ ਵਾਪਰ ਜਾਣਾ ਔਰ ਫੀਲਿੰਗ ਆਫ ਹਰਟ ਔਰ ਬੇਬਸੀ ਜੀ ਜੀ ਕਿ ਵੀ ਸਾਡਾ ਸਭ ਤੋਂ ਮੁਕੱਦਸ ਥਾਂ ਟੈਂਕਾਂ ਤੋਪਾਂ ਨਾਲ ਢਾਹ ਦਿੱਤਾ ਹੈ, ਹਜ਼ਾਰਾਂ ਸਾਡੇ ਪਰਿਕਰਮਾ ਸਿੱਖਾਂ ਦੇ ਖੂਨ ਨਾਲ ਲਾਲ ਕਰ ਦਿੱਤੀ ਹੈ, ਛੋਟੇ ਛੋਟੇ ਬੱਚੇ ਮਾਰ ਕੇ ਸਰੋਵਰ 'ਚ ਸੁੱਟ ਦਿੱਤੇ ਨੇ। ਅਸੀਂ ਬਿਲਕੁਲ ਬੇਵੱਸ ਹੈ, ਕੋਈ ਆਵਾਜ਼ ਸਾਡੇ ਨਾਲ ਨਹੀਂ ਖੜੀ ਹੋਈ ਦੁਨੀਆ ਦੇ ਵਿੱਚ। ਅਸੀਂ ਕੀ ਹੈ, ਸਾਡੀ ਹੋਂਦ ਕੀ ਰਹਿ ਗਈ ਜੇ ਸਾਡੇ ਗੁਰੂ ਦਾ ਘਰ ਢਾਹ ਦਿੱਤਾ ਜੀ। ਸੋ ਇਸ ਫੀਲਿੰਗ ਨੂੰ ਅੱਜ ਤਾਂ ਬਹੁਤ ਸਾਰੇ ਨਵੇਂ ਨਿਕਲ ਆਉਂਦੇ ਨੇ, ਅੱਡ-ਅੱਡ ਗੱਲਾਂ ਮਾਰਨ ਵਾਲੇ ਤੇ ਇੱਧਰ ਉੱਧਰ ਗੱਲਾਂ ਕਰਨ ਵਾਲੇ। ਮੈਂ ਸਮਝਦਾ ਵੀ ਇਹ ਜਿਹੜੇ ਸਾਡੇ ਯੋਧੇ ਨੇ, ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ, ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਇਹਨਾਂ ਨੇ ਜਿੰਨਾ ਵੱਡਾ ਕੰਮ ਕੀਤਾ ਹੈ ਜਾਂ ਜਿਵੇਂ ਕੌਮ ਦੇ ਆਨਰ ਨੂੰ ਬਹਾਲ ਕੀਤਾ ਹੈ, ਇਹ ਅਸੀਂ ਦੇਣਾ ਨਹੀਂ ਦੇ ਸਕਦੇ ਜੀ। ਬਿਲਕੁਲ। ਔਰ ਬੇਅੰਤ ਸਿੰਘ, ਸਤਵੰਤ ਸਿੰਘ ਆਪਣੀ ਸੇਵਾ ਨਿਭਾ ਗਏ ਬਿਨਾਂ ਇਸ ਗੱਲ ਦੀ ਪਰਵਾਹ ਕੀਤੇ ਕਿ ਉਹਨਾਂ ਦੇ ਪਰਿਵਾਰਾਂ ਨਾਲ ਕੀ ਹੋਏਗਾ, ਉਹਨਾਂ ਨਾਲ ਕੀ ਹੋਏਗਾ। ਔਰ ਇੱਧਰ ਇਹ ਜਿੰਦਾ ਸੁੱਖਾ, ਦੋ ਨੌਜਵਾਨ, ਸੁੱਖਾ ਜਿਹਨੇ ਅੰਗਰੇਜ਼ੀ 'ਚ, ਇਹ ਰਾਜਸਥਾਨ ਦਾ ਰਹਿਣ ਵਾਲਾ, ਗੰਗਾਨਗਰ ਜ਼ਿਲ੍ਹੇ ਦਾ, ਅੰਗਰੇਜ਼ੀ 'ਚ MA ਕੀਤੀ ਹੋਈ ਸੀ। ਜਿੰਦਾ ਖਾਲਸਾ ਕਾਲਜ ਅੰਮ੍ਰਿਤਸਰ 'ਚ ਪੜ੍ਹਦਿਆਂ ਸੰਤਾਂ ਦੇ ਸੰਪਰਕ 'ਚ ਆਇਆ। ਬੜੇ ਖੁਸ਼ ਦਿਲ, ਸਧਾਰਨ ਮਿਜ਼ਾਜ, ਜਿਵੇਂ ਨੌਜਵਾਨ ਬੱਚੇ ਬੱਚੀਆਂ ਹੁੰਦੇ ਨੇ ਕਾਲਜ ਡੇਜ਼ ਦੇ, ਇਸ ਕਿਸਮ ਦੇ। ਲੇਕਿਨ ਜੂਨ 84 ਨੇ, ਬੇਸ਼ੱਕ ਉਸ ਤੋਂ ਪਹਿਲਾਂ ਸੰਤ ਪਿੰਡਾਂ ਵਾਲਿਆਂ ਦੀ ਸੰਗਤ ਨੇ ਉਹਨਾਂ ਦੇ ਅੰਦਰ ਉਹ ਸਿੱਖੀ ਦੀ ਅਣਖ ਜਗਾਈ ਸੀ, ਲੇਕਿਨ ਇਹ ਸੀ ਕਿ ਉਹ ਪਲ ਕਿ ਅਕਾਲ ਤਖਤ ਦੇ ਸਾਹਮਣੇ ਆ ਕੇ ਜਿਵੇਂ ਬੇਅੰਤ ਸਿੰਘ, ਸਤਵੰਤ ਸਿੰਘ ਨੇ ਗੁਰੂ ਤੋਂ ਸ਼ਕਤੀ ਮੰਗੀ ਕਿ ਸਾਨੂੰ ਇਹ ਸੇਵਾ ਸਾਡੇ ਤੋਂ ਲਓ, ਔਰ ਇਵੇਂ ਹੀ ਜਿੰਦੇ ਸੁੱਖੇ ਨੇ ਫਿਰ ਜਿੰਨਾ ਵੱਡਾ ਕੰਮ ਉਹਨਾਂ ਨੇ ਕੀਤਾ ਜਨਰਲ ਵੈਦਿਆ ਨੂੰ ਪੂਨੇ ਦੇ ਵਿੱਚ ਜਾ ਕੇ। ਔਰ ਇਹਦੇ 'ਚ ਕੋਈ ਅਸੀਂ ਹਿੰਸਾ ਦੇ ਹਮਾਇਤੀ ਨਹੀਂ ਹੈ ਔਰ ਅਸੀਂ ਕੋਈ ਬੇਮਤਲਬ ਬੇਲੋੜੀ ਹਿੰਸਾ ਜਾਂ ਬਲੱਡ ਸ਼ੈਡ ਦੀ ਕਦੇ ਹਮਾਇਤ ਨਹੀਂ ਕਰਦੇ ਜੀ। ਲੇਕਿਨ ਜਦੋਂ ਅਸੀਂ ਉਹਨਾਂ ਸਰਕਮਸਟਾਂਸਿਸ ਵੱਲ ਦੇਖਦੇ ਹਾਂ, ਉਹਨਾਂ ਹਾਲਾਤਾਂ ਵੱਲ ਦੇਖਦੇ ਹਾਂ,
ਫਿਰ ਜਿਨ੍ਹਾਂ ਨੇ ਇਹ ਐਕਸ਼ਨਸ ਕੀਤੇ, ਐਗਜ਼ੀਕਿਊਟ ਕੀਤੇ, ਉਹਨਾਂ ਦੀਆਂ ਭਾਵਨਾਵਾਂ ਵੱਲ ਦੇਖਦੇ ਹਾਂ। ਹੁਣ ਜੇ ਬੇਅੰਤ ਸਿੰਘ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ, ਉਹਨਾਂ ਨੇ ਯਕੀਨੀ ਬਣਾਇਆ ਸ਼ਹੀਦ ਬੇਅੰਤ ਸਿੰਘ ਨੇ ਕਿ ਕਿਸੇ ਹੋਰ ਨੂੰ ਗੋਲੀ ਨਾ ਲੱਗੇ। ਕੋਈ ਹੋਰ ਨਾਲ ਨਹੀਂ ਤਾਂ ਚੱਲ ਰਹੇ ਸੀ, ਉਹਦਾ ਪੀਏ ਵੀ ਸੀ, ਉਹਨਾਂ ਦੇ ਕਮਾਂਡੋ ਵੀ ਸੀ। ਕੋਈ ਬੇਤਹਾਸ਼ਾ ਫਾਇਰਿੰਗ ਕਰਕੇ ਕੋਈ ਬੇਗੁਨਾਹ ਦਾ ਨਹੀਂ ਕੀਤਾ ਹੈ ਨੁਕਸਾਨ। ਇਸੇ ਤਰ੍ਹਾਂ ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਜਿਨ੍ਹਾਂ ਨੂੰ ਪਿਆਰ ਨਾਲ ਘਰਾਂ 'ਚ ਕੌਮ 'ਚ ਜਿੰਦਾ ਸੁੱਖਾ ਕਰਕੇ ਜਾਣਿਆ ਜਾਂਦਾ ਹੈ, ਉਹਨਾਂ ਨੇ ਵੀ ਇਸ ਗੱਲ ਨੂੰ ਯਕੀਨੀ ਬਣਾਇਆ। ਹਾਲਾਂਕਿ ਉਸ ਤੋਂ ਪਹਿਲਾਂ ਇੱਕ ਵਾਰ ਉਹ ਜਨਰਲ ਵੈਦਿਆ ਦੇ ਘਰ ਤੱਕ ਵੀ ਪਹੁੰਚ ਗਏ ਸੀ। ਫਿਰ ਉਹਨਾਂ ਨੇ ਸੋਚਿਆ ਕਿ ਕੋਈ ਇਹ ਕਹਿਣਗੇ ਵੀ ਪਤਾ ਨਹੀਂ ਕੋਈ ਲੁਟੇਰੇ ਆਏ, ਲੁੱਟਣ ਦੇ ਬਹਾਨੇ ਕਰ ਗਏ। ਔਰ ਉਹਨਾਂ ਨੇ ਜਦੋਂ ਉਹਨਾਂ ਨੇ ਜਨਰਲ ਵੈਦਿਆ ਨੂੰ ਜਿਹੜਾ ਸਜ਼ਾ ਦਿੱਤੀ, ਉਦੋਂ ਉਹਦੀ ਪਤਨੀ ਵੀ ਨਾਲ ਸੀ, ਉਹਦਾ ਡਰਾਈਵਰ ਵੀ ਸੀ, ਉਸ ਦਾ ਸਿਕਿਉਰਿਟੀ ਗਾਰਡ ਵੀ ਸੀ ਜੀ, ਪਰ ਕਿਸੇ ਨੂੰ ਉਹਨਾਂ ਨੇ ਹਾਰਮ ਨਹੀਂ ਕੀਤਾ। ਸੋ ਜ਼ਾਹਰ ਹੈ, ਔਰ ਉਹਨਾਂ ਨੇ ਉਹ ਆਪਣੀ ਇਸ ਜ਼ਿੰਮੇਵਾਰੀ ਤੋਂ ਉਹਨਾਂ ਨੇ ਇਨਕਾਰ ਵੀ ਨਹੀਂ ਕੀਤਾ। ਬਹੁਤ ਸਾਰੇ ਉਹਨਾਂ ਦੇ ਹੋਰ ਕਾਰਨਾਮੇ ਵੀ ਨੇ। ਨਵੰਬਰ 84 ਦੀ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਯਾਫਤਾ ਕਰਨਾ, ਔਰ ਉਹਨਾਂ ਦੀ ਜਿਹੜੀ ਬਹਾਦਰੀ ਆ ਉਹਦੀ ਧਾਕ ਸੀ 4 ਚੁਫੇਰੇ। ਇੱਕੋ ਵੇਲੇ ਖਬਰਾਂ ਹੁੰਦੀਆਂ ਸੀ ਕਿ आज जिंदा लखनऊ में, आज जिंदा दिल्ली में, आज जिंदा कानपुर में। ਹੁਣ ਇੱਕੋ ਹੀ ਬੰਦਾ ਇੱਕੋ ਵੇਲੇ ਕਿੱਥੇ ਪਹੁੰਚ ਜਾਂਦਾ ਸੀ ਜੀ। ਲੇਕਿਨ ਇਹ ਜਿਵੇਂ ਜਨਰਲ ਹਰੀ ਸਿੰਘ ਨਲੂਆ ਦੀ ਹੁੰਦੀ ਤਾਂ ਧਾਕ ਹੈ ਬਹਾਦਰੀ ਦੀ ਔਰ ਫੀਅਰਲੈਸਨੈਸ ਦੀ। ਸੋ ਉਹਨਾਂ ਨੇ ਇਸ ਤੋਂ ਬਾਅਦ ਜਦੋਂ ਉਹ ਕਾਫੀ ਸਮੇਂ ਬਾਅਦ ਉਹ ਫੜੇ ਗਏ ਔਰ ਉਹਨਾਂ 'ਤੇ ਮੁਕੱਦਮਾ ਚੱਲਿਆ ਪੂਨੇ ਦੀ ਅਦਾਲਤ, ਉਹਨਾਂ ਨੇ ਇਸ ਨੂੰ ਓਨ ਕੀਤਾ ਔਰ ਉਹਨਾਂ ਨੇ ਉਹ ਕਾਰਨ ਦੱਸੇ। ਉਹਨਾਂ ਨੇ ਜੱਜ ਨੂੰ ਵੀ ਕਿਹਾ ਵੀ ਸਾਨੂੰ ਮੌਤ ਦੀ ਸਜ਼ਾ ਦੇ, ਅਸੀਂ ਕੀਤਾ, ਅਸੀਂ ਜਿਹੜੀ ਹੈ ਇਸ ਲਈ ਕੀਤਾ। ਔਰ ਉਹਨਾਂ ਨੇ ਇੱਕ ਖੁੱਲ੍ਹਾ ਖੱਤ ਉਸ ਵੇਲੇ ਦੇ ਰਾਸ਼ਟਰਪਤੀ ਦੇ ਨਾਂ ਲਿਖਿਆ। ਉਹਦੇ 'ਚ ਉਹਨਾਂ ਨੇ ਬਿਆਨ ਕੀਤਾ ਕਿ ਵੀ ਅਸੀਂ ਇਹ ਐਕਸ਼ਨ ਕਿਉਂ ਲਿਆ ਜੀ। ਔਰ ਜਿਸ ਕਦਰ ਉਹਨਾਂ ਨੇ ਇਸ ਸਾਰੇ ਨੂੰ ਓਨ ਕਰਦੇ ਆ, ਔਰ ਜਿਵੇਂ ਉਹਨਾਂ ਦੀਆਂ ਜਿਹੜੀਆਂ ਜੇਲ੍ਹ ਚਿੱਠੀਆਂ ਨੇ ਪੂਨਾ ਜੇਲ੍ਹ 'ਚੋਂ ਅੱਜ ਵੀ ਇੱਕ ਹਿਸਟੋਰੀਕਲ ਡਾਕੂਮੈਂਟ ਹੈ, ਇੱਕ ਤੋਂ ਬਾਅਦ ਇੱਕ ਉਹਨਾਂ ਦੀ ਚਿੱਠੀ, ਔਰ ਜਿਹੜਾ ਉਹਨਾਂ ਦਾ ਲੈਟਰ ਹੈ ਟੂ ਦਾ ਪ੍ਰੈਜ਼ੀਡੈਂਟ ਨੂੰ, ਟੂ ਦਾ ਰਾਸ਼ਟਰਪਤੀ, ਉਹ ਇੱਕ ਬੜਾ ਯੂਨੀਕ ਡਾਕੂਮੈਂਟ ਹੈ। ਔਰ ਉਹਦੇ 'ਚ ਉਹਨਾਂ ਨੇ ਬੜੀ ਸਪਸ਼ਟਤਾ ਦੇ ਨਾਲ ਇਹ ਕਨਸੈਪਟ ਦਿੱਤਾ ਕਿ ਸਾਡਾ ਅਕਾਲ ਤਖਤ ਸੱਚ ਹੱਕ ਇਨਸਾਫ ਦਾ ਤਖਤ ਹੈ, ਤੁਹਾਡਾ ਦਿੱਲੀ ਤਖਤ ਹੈ। ਜਦੋਂ ਵੀ ਤੁਹਾਡੇ ਇਸ ਤਖਤ ਤੋਂ ਕੋਈ ਜ਼ੁਲਮੀ ਹੁਕਮ ਆਉਂਦਾ ਹੈ ਤੇ ਫਿਰ ਸਾਡੇ ਅਕਾਲ ਤਖਤ ਸੱਚ ਦਾ ਹੁਕਮ ਨੂੰ ਮੰਨਣ ਵਾਲੇ ਉਸ ਦੇ ਨਾਲ ਟਕਰਾਉਂਦੇ ਨੇ। 4 ਸਦੀਆਂ ਦਾ ਸਾਡਾ ਇਤਿਹਾਸ ਹੈ ਔਰ ਜੋ ਤੁਸੀਂ ਜੂਨ 84 'ਚ ਕੀਤਾ ਉਹਦਾ ਅਸੀਂ ਜਵਾਬ ਹੀ ਦਿੱਤੇ। ਔਰ ਇਹਦੇ 'ਚ ਹੀ ਉਹਨਾਂ ਨੇ ਫਿਰ ਬੜਾ ਉਹਦੇ 'ਚ ਇੰਸਪਾਇਰਿੰਗ ਡਾਕੂਮੈਂਟ ਹੈ। ਅੰਗਰੇਜ਼ੀ 'ਚ ਵੀ ਉਹਨਾਂ ਨੇ ਲਿਖਿਆ, ਪੰਜਾਬੀ ਵੀ ਉਹਦੀ ਹੋਈ। ਸੋ ਉਹਦੇ 'ਚ ਉਹਨਾਂ ਨੇ ਇੱਕ ਥਾਂ ਕਿਹਾ ਕਿ ਵੈਨ ਦਾ ਨੇਸ਼ਨਸ ਅਵੇਕ ਹਿਸਟਰੀ ਸ਼ਿਵਰਸ, ਕਿ ਜਦੋਂ ਕੌਮਾਂ ਜਾਗਦੀਆਂ ਨੇ ਇਤਿਹਾਸ ਨੂੰ ਕੰਬਣੀ ਲਾ ਦਿੰਦੀਆਂ ਨੇ ਜੀ। ਔਰ ਫਿਰ ਜਦੋਂ ਉਹ ਕੌਮਾਂ ਜਾਗਦੀਆਂ, ਫਿਰ ਕੋਈ ਬੰਦਾ ਬਹਾਦਰ ਆਪਣੇ ਆਸ਼ਰਮ 'ਚੋਂ ਗੁਰੂ ਦਾ ਥਾਪੜਾ ਲੈ ਕੇ ਆ ਕੇ ਖੰਡਾ ਖੜਕਾਉਂਦਾ ਹੈ, ਫਿਰ ਕੋਈ ਚੀ ਗੁਵੇਰਾ ਆਪਣਾ ਆਰਾਮ ਛੱਡ ਕੇ ਸਾਊਥ ਅਮਰੀਕਾ ਦੇ ਜੰਗਲਾਂ ਦੇ ਵਿੱਚ ਜਿਹੜਾ ਹੈ ਉਸ ਨੂੰ ਲੀਡ ਕਰਦਾ। ਸੋ ਇਸ ਕਿਸਮ ਨਾਲ ਉਹਨਾਂ ਦਾ ਵਰਲਡ ਹਿਸਟਰੀ ਤੇ ਦੁਨੀਆ ਦੇ ਵਿੱਚ ਕੀ ਵਾਪਰਿਆ ਹੈ ਜਾਂ ਬੀਤੇ 'ਚ ਕੀ ਵਾਪਰਿਆ ਉਸ 'ਤੇ ਵੀ ਉਹਨਾਂ ਦੀ ਪਕੜ ਹੈ। ਔਰ ਇਸ ਸਾਰੇ ਨੂੰ ਉਹਨਾਂ ਨੇ ਜਿਸ ਤਰੀਕੇ ਨਾਲ ਆਰਟੀਕੂਲੇਟ ਕੀਤਾ ਹੈ ਜਿੰਦੇ ਸੁੱਖੇ ਨੇ, ਇਹ ਰਿਮਾਰਕੇਬਲ ਹੈ। ਇਹ ਇਵੇਂ ਹੀ ਹੈ ਜਿਵੇਂ ਸ਼ਹੀਦ ਭਗਤ ਸਿੰਘ ਜਦੋਂ ਉਹਨਾਂ ਦਾ ਟਰਾਇਲ ਚੱਲਿਆ, ਜਿਵੇਂ ਉਹਨੇ ਆਰਟੀਕੂਲੇਟ ਕੀਤਾ ਲੋਕਾਂ ਦੀਆਂ ਭਾਵਨਾਵਾਂ ਨੂੰ ਕਿ ਵੀ ਅਸੀਂ ਇਹ ਰਸਤਾ ਜਿਹੜਾ ਹੈ ਉਹ ਚੁਣਨ ਦੇ ਲਈ ਕਿਉਂ ਮਜਬੂਰ ਹੋਏ ਜੀ। ਔਰ ਇੱਥੇ ਹੀ ਨਹੀਂ, ਬਸ ਜਿਵੇਂ ਉਹਨਾਂ ਨੇ ਫਿਰ ਸ਼ਹੀਦੀ ਦੇ ਸਫ਼ਰ ਨੂੰ ਤੈਅ ਕੀਤਾ, ਉਹਨਾਂ ਨੇ ਜੱਜ ਤੋਂ ਮੰਗ ਕੇ ਮੌਤ ਦੀ ਸਜ਼ਾ ਲਈ। ਜੱਜ ਦੇ ਹੱਥ ਕੰਬ ਰਹੇ ਨੇ ਔਰ ਜੱਜ ਵੀ ਇਸ ਕਦਰ ਮੁਤਾਸਰ ਹੋਇਆ ਕਿ ਉਸਨੇ ਉਹਨਾਂ ਦੇ ਪਰਿਵਾਰ ਵਾਲਿਆਂ ਤੋਂ ਕਿਹਾ ਕਿ ਮੈਨੂੰ ਉਹਨਾਂ ਦੀ ਪਿਕਚਰ ਦਿਓ, ਮੈਂ ਆਪਣੇ ਡਰਾਇੰਗ ਰੂਮ 'ਚ ਰੱਖਣਾ ਚਾਹੁੰਦਾ ਜੀ। ਹੁਣ ਪਿੱਛੇ ਜੇ ਜਿਸ ਜਲਾਦ ਨੇ ਉਹਨਾਂ ਨੂੰ ਜਿਹੜਾ ਉਹ ਫਾਂਸੀ ਦਾ ਜਿਹੜੀ ਫਾਈਨਲ ਕੀਤਾ ਸੀ ਉਹਦਾ ਇੰਟਰਵਿਊ ਕਿਤੇ ਆਇਆ ਸੀ, ਉਹਨੇ ਕਿਹਾ ਜੀ ਮੈਂ ਇੰਨੇ 40 ਸਾਲ ਫਾਂਸੀਆਂ ਲੋਕਾਂ ਨੂੰ ਦਿੱਤੀਆਂ, ਇਹ ਜਿੰਦੇ ਸੁੱਖੇ ਵਰਗੇ ਕਰੈਕਟਰ ਨਹੀਂ ਕਦੇ ਆਏ ਜਿਹੜੇ ਅਖੀਰਲੇ ਸਫ਼ਰ ਵੇਲੇ ਵੀ ਆਪਣੀ ਕੌਮ ਦੀ ਜਿਹੜੀ ਹੈ ਨਿਸ਼ਾਨਾ ਪੋਲੀਟੀਕਲ ਉਹਦੇ ਨਾਰੇ ਬੁਲੰਦ ਕਰ ਰਹੇ ਸੀ। ਔਰ ਉਹਨਾਂ ਦੀ ਚਾਹਨਾ ਵੀ ਜੇ ਅਖੀਰ ਦਾ ਸਫ਼ਰ ਆਇਆ, ਉਹਨਾਂ ਨੇ ਇਹੀ ਕਿਹਾ ਕਿ ਜੀ ਅਸੀਂ ਮੌਤ ਲਾੜੀ ਨੂੰ ਵਿਆਹੁਣ ਚੱਲੇ ਔਰ ਅਸੀਂ ਜਲਾਦ ਦਾ ਮੂੰਹ ਮਿੱਠਾ ਕਰਵਾਉਣਾ ਚਾਹੁੰਦੇ ਜੀ, ਜਾਂ ਅਸੀਂ ਰੱਸਾ ਜਿਹੜਾ ਹੈ ਉਹ ਆਪ ਆਪਣੇ ਗਲ ਦੇ ਵਿੱਚ ਪਾਵਾਂਗੇ। ਔਰ ਮੈਂ ਕੱਲ੍ਹ ਹੀ ਦੇਖ ਰਿਹਾ ਸੀ ਭਾਈ ਹਰਜਿੰਦਰ ਸਿੰਘ ਜਿੰਦੇ ਦੀ ਭੈਣ ਦਾ ਇੰਟਰਵਿਊ ਸੀ, ਉਹਨਾਂ ਦੇ ਮਾਤਾ ਜੀ ਤਾਂ ਚੜ੍ਹਾਈ ਕਰ ਗਏ। ਇਹਨਾਂ ਦਾ ਪਿੰਡ ਗਦਲੀ ਹੈ, ਇਹ ਹਮੇਸ਼ਾ ਹੀ ਬੜਾ ਵੱਡਾ ਫੰਕਸ਼ਨ ਗਦਲੀ 'ਚ ਉਹਨਾਂ ਦੀ ਸ਼ਹੀਦੀ ਯਾਦ 'ਚ ਹੁੰਦਾ ਹੈ। ਅਤੇ ਉਹਨਾਂ ਦੀ ਭੈਣ ਨੇ ਕਿਹਾ ਵੀ ਸਾਡੇ ਲਈ ਤਾਂ ਇਹ ਵਿਆਹ ਵਾਂਗ ਅਸੀਂ ਖੁਸ਼ੀ ਕਰਦੇ ਹਾਂ, ਕਿਉਂਕਿ ਸਾਡੇ ਭਰਾ ਦੀ ਇਹ ਹਦਾਇਤ ਸੀ
ਕਿਉਂਕਿ ਜਦੋਂ ਇੱਧਰ ਉਹ ਫਾਂਸੀ ਦੇ ਰੱਸੇ ਵੱਲ ਵੀ ਜਾ ਰਹੇ ਸੀ, ਉਹਨਾਂ ਦੇ ਪਰਿਵਾਰ ਵਾਲੇ ਉਸ ਤੋਂ 1 ਦਿਨ ਪਹਿਲਾਂ 2 ਦਿਨ ਪਹਿਲਾਂ ਉਹਨੂੰ ਮਿਲਣਗੇ। ਉਹਨਾਂ ਨੇ ਕਿਹਾ ਵੀ ਇੰਨੇ ਲੱਡੂ ਇੰਨੀ ਬਰਫੀ ਇਹ ਬਣਾਉਣਾ ਹੈ, ਪੂਨੇ ਦੇ ਗੁਰਦੁਆਰੇ 'ਚ ਚਲੇ ਜਾਓ, ਔਰ ਜਦੋਂ ਅਸੀਂ ਫਾਂਸੀ ਵੱਲ ਜਾ ਰਹੇ ਹੋਣਾ ਤੁਸੀਂ ਸ਼ਬਦ ਪੜ੍ਹਨੇ ਨੇ, ਵਿਆਹ ਦੇ ਗੀਤ ਗਾਣੇ ਨੇ ਸੁਹਾਗ ਦੇ। ਸੋ ਇਹ ਜਿਹੜੀ ਸਪਿਰਿਟ ਹੈ, ਜਦੋਂ ਕੋਈ ਦੁਸ਼ਮਣ ਇਹ ਸਮਝਦਾ ਹੈ ਕਿ ਉਹਨਾਂ ਨੇ ਕਿਸੇ ਆਵਾਜ਼ ਨੂੰ ਦਬਾ ਦਿੱਤਾ, ਲੇਕਿਨ ਇਹ ਜਿਹੜੀ ਕੁਰਬਾਨੀ ਹੈ ਇਹ ਤਾਂ ਕੌਮਾਂ ਨੂੰ ਜ਼ਿੰਦਗੀ ਦਿੰਦੀ ਹੈ। ਔਰ ਉਹਨਾਂ ਨੇ ਇਵੇਂ ਹੀ ਜਿਹੜਾ ਉਹ ਸਫ਼ਰ ਤੈਅ ਕੀਤਾ, ਅਖੀਰ ਵੇਲੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਉਹ ਫਾਂਸੀ ਦੇ ਤਖਤੇ ਵੱਲ ਗਏ। ਮੈਂ ਸਮਝਦਾ ਹਾਂ ਵੀ ਬੈਸਟ ਜਿਹੜੀ ਟ੍ਰਿਬਿਊਟ ਹੁੰਦੀ ਹੈ ਕਿਸੇ ਨੂੰ ਵੀ ਸ਼ਰਧਾਂਜਲੀ, ਉਹ ਦੁਸ਼ਮਣ ਵੱਲੋਂ ਹੁੰਦੀ ਹੈ। ਜਦੋਂ ਅਸੀਂ 18ਵੀਂ ਸਦੀ ਦੇ ਸਿੱਖਾਂ ਦੇ ਕਰੈਕਟਰ ਦੀ ਗੱਲ ਕਰਦੇ ਹਾਂ ਤੇ ਫਿਰ ਅਸੀਂ ਕਾਜ਼ੀ ਨੂਰ ਮੁਹੰਮਦ ਨੂੰ ਕੋਟ ਕਰਦੇ ਹਾਂ ਕਿ ਕਾਜ਼ੀ ਨੂਰ ਮੁਹੰਮਦ ਜਿਹੜਾ ਆਪਣੀ ਲਿਖਤ 'ਚ ਸੱਗ ਕਹਿੰਦਾ ਸਿੱਖਾਂ ਨੂੰ, ਕੁੱਤੇ ਜੀ, ਪਰ ਉਹ ਫਿਰ ਕਹਿੰਦਾ ਨਹੀਂ ਇਹਨਾਂ ਨੂੰ ਸੱਗ ਨਾ ਕਹੋ, ਇਹ ਬੱਬਰ ਸ਼ੇਰ ਨੇ, ਕਦੇ ਜੰਗ ਦੇ ਮੈਦਾਨ 'ਚ ਆ ਕੇ ਦੇਖੋ ਕਿ ਇਹਨਾਂ ਨਾਲ ਕਿਵੇਂ ਲੜਿਆ ਜਾਂਦਾ। ਔਰ ਇਹ ਕਰੈਕਟਰ ਦੇ ਇੰਨੇ ਉੱਚੇ ਨੇ, ਕਦੇ ਦੁਸ਼ਮਣ ਦੀ ਔਰਤ ਵੱਲ ਵੀ ਇਹ ਮਾੜੀ ਨਿਗਾਹ ਨਾਲ ਨਹੀਂ ਦੇਖਦੇ। ਸੋ ਉਹਨੂੰ ਅੱਜ ਅਸੀਂ ਆਧਾਰ ਬਣਾ ਕੇ ਗੱਲ ਕਰਦੇ ਹਾਂ ਕਿ 18ਵੀਂ ਸਦੀ ਦੇ ਸਿੱਖਾਂ ਦਾ ਕੀ ਕਰੈਕਟਰ ਸੀ। ਸੋ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਮਾਮਲੇ 'ਚ ਜਿਹਨੇ ਪੁਲਿਸ ਕਮਿਸ਼ਨਰ ਦਿੱਲੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ, ਉਹਨਾਂ ਨੂੰ ਟਾਰਚਰ ਕੀਤਾ 2 ਵਾਰ, ਫਾਈਨਲ ਜਿਹੜਾ ਉਸਨੇ ਫਿਰ ਫਾਈਨਲੀ ਫੜ ਕੇ ਉਹਨਾਂ ਨੂੰ ਗੁਜਰਾਤ ਪੁਲਿਸ ਦੇ ਹਵਾਲੇ ਕੀਤਾ ਸੀ। ਉਹਨੇ ਕਿਤਾਬ ਲਿਖੀ ਹੈ, ਵੇਦ ਮਰਵਾਹ ਨੇ, ਦਿੱਲੀ ਦੇ ਪੁਲਿਸ ਕਮਿਸ਼ਨਰ ਨੇ, ਹੁਣ ਉਹ ਨੌਕਰੀ ਤੋਂ ਰਿਟਾਇਰ ਹੋ ਚੁੱਕਾ ਹੈ, ਪਿੱਛੇ ਜੇ ਉਹ ਗਵਰਨਰ ਵੀ ਸੀ। ਔਰ ਉਸ ਕਿਤਾਬ ਦਾ ਉਹਨੇ ਨਾਂ ਰੱਖਿਆ ਅਨਸਿਵਲ ਵਾਰਸ ਪੈਥੋਲੋਜੀ ਆਫ ਟੈਰਰਿਜ਼ਮ ਇਨ ਇੰਡੀਆ। ਔਰ ਇਸ ਕਿਤਾਬ ਦੇ 16ਵੇਂ ਸਫ਼ੇ 'ਤੇ ਉਸਨੇ ਲਗਭਗ 2 ਸਫ਼ੇ ਜਿਹੜੇ ਨੇ ਭਾਈ ਹਰਜਿੰਦਰ ਸਿੰਘ ਜਿੰਦਾ ਬਾਰੇ ਲਿਖੇ ਨੇ, ਔਰ 16 ਸਫ਼ੇ ਦੇ ਉੱਤੇ ਉਸਨੇ ਜਿਹੜਾ ਆਰਟੀਕਲ ਲਿਖਿਆ ਉਹਦਾ ਸਿਰਲੇਖ ਹੈ ਜਿੰਦਾ ਵਾਜ਼ ਨਾਟ ਐਨ ਆਰਡੀਨਰੀ ਮੈਨ, ਕਿ ਜਿੰਦਾ ਕੋਈ ਸਧਾਰਨ ਮਨੁੱਖ ਨਹੀਂ ਸੀ। ਔਰ ਉਹਦੇ 'ਚ ਉਹ ਪੂਰੇ ਉਹਦੇ ਮੈਂ ਵਕਤ ਦੇ ਕਰਕੇ ਸਾਰਾ ਤਾਂ ਨਹੀਂ ਪੜ੍ਹ ਸਕਾਂਗਾ, ਪਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇਹਦੀ ਮੈਂ ਬਿਗਨਿੰਗ ਪੜ੍ਹਦੇ ਹਾਂ ਕਿ ਵੀ ਇਹ ਉਹ ਗਵਾਹੀ ਹੈ ਇਸ ਵੇਦ ਮਰਵਾਏ ਦੀ, ਜਿਹਦੇ 'ਚ ਉਸ ਨੇ ਮੰਨਿਆ ਕਿ ਕਿਸ ਕਿਸਮ ਦਾ ਇਹ ਬੇਖੌਫ ਨੌਜਵਾਨ ਸੀ। ਹੁਣ ਮਰਵਾਹ ਲਿਖਦਾ, ਹਰਜਿੰਦਰ ਸਿੰਘ ਜਿੰਦਾ ਜਿਸ ਨੂੰ ਜਨਰਲ ਵੈਦਿਆ ਦੇ ਕਤਲ ਕੇਸ ਵਿੱਚ ਸਜ਼ਾ ਹੋਈ ਅਤੇ ਬਾਅਦ ਵਿੱਚ ਫਾਂਸੀ 'ਤੇ ਲਟਕਾਇਆ ਗਿਆ, ਕੋਈ ਸਧਾਰਨ ਮਨੁੱਖ ਨਹੀਂ ਸੀ। ਇਹ ਸਿਰਫ ਇੱਕ ਬੇਤਰਸ ਹਥਿਆਰਾ ਨਹੀਂ ਸੀ, ਉਸ ਦੀ ਸ਼ਖਸੀਅਤ ਦਾ ਇੱਕ ਬੜਾ ਅਨੋਖਾ ਪੱਖ ਵੀ ਸੀ। ਉਹ ਜਦੋਂ ਸਖਤ ਜ਼ਖਮੀ ਸੀ ਅਤੇ ਜੀਵਨ ਮੌਤ ਦੀ ਲੜਾਈ ਲੜ ਰਿਹਾ ਸੀ, ਉਦੋਂ ਵੀ ਉਹ ਬੜਾ ਮਖੌਲੀਆ ਅਤੇ ਦਿਲ ਨੂੰ ਲੁਭਾਉਣ ਵਾਲਾ ਅੰਦਾਜ਼ ਰੱਖਦਾ ਸੀ। ਜਦੋਂ ਮੈਂ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਪਹਿਲੀ ਵਾਰ ਮਿਲਿਆ ਤਾਂ ਮੈਂ ਮਹਿਸੂਸ ਕੀਤਾ ਕਿ ਉਹ ਕੋਈ ਮਨੋਰੋਗੀ ਨਹੀਂ ਸੀ, ਬਲਕਿ ਉਸ ਦੀ ਮਾਨਸਿਕਤਾ ਵਿੱਚ ਐਸੇ ਅਸਾਧਾਰਨ ਤੱਤ ਸਨ ਜਿਹੜੇ ਉਸ ਨੂੰ ਇੱਕ ਵੱਖਰੀ ਦਿੱਖ ਵਾਲਾ ਇਨਸਾਨ ਸਥਾਪਿਤ ਕਰਦੇ ਸਨ। ਫਿਰ ਉਹ ਅਗਲਾ ਛੋਟਾ ਸਿਰਲੇਖ ਦਿੰਦਾ, ਫਸਟ ਅਰੈਸਟ, ਪਹਿਲੀ ਗ੍ਰਿਫਤਾਰੀ। ਜਿੰਦਾ ਪਹਿਲੀ ਵਾਰ ਅਚਾਨਕ 1985 ਵਿੱਚ ਪੁਲਿਸ ਦੇ ਹੱਥ ਲੱਗ ਗਿਆ। ਉਦੋਂ ਦਿੱਲੀ ਵਿੱਚ ਲਗਾਤਾਰ ਬੈਂਕ ਲੁੱਟੇ ਜਾ ਰਹੇ ਸਨ, ਪਰ ਪੁਲਿਸ ਨੂੰ ਕੋਈ ਸੂਹ ਨਹੀਂ ਸੀ ਮਿਲ ਰਹੀ। ਮੈਨੂੰ ਰੋਜ਼ਾਨਾ ਭਾਰਤ ਦੇ ਗ੍ਰਹਿ ਮੰਤਰੀ ਤੋਂ ਝਾੜਾਂ ਪੈ ਰਹੀਆਂ ਸਨ ਅਤੇ ਮੀਡੀਆ ਵਿੱਚ ਵੀ ਦਿੱਲੀ ਪੁਲਿਸ ਦੀ ਦੁਰਗਤ ਬਣ ਰਹੀ ਸੀ। ਉਦੋਂ ਤੱਕ ਸਾਨੂੰ ਚੇਤੇ ਵੀ ਨਹੀਂ ਸੀ ਕਿ ਇਹਨਾਂ ਬੈਂਕ ਡਕੈਤੀਆਂ ਨਾਲ ਪੰਜਾਬ ਦੇ ਦਹਿਸ਼ਤਗਰਦਾਂ ਦਾ ਵੀ ਕੋਈ ਸਬੰਧ ਹੋ ਸਕਦਾ ਹੈ। ਜਿੰਦੇ ਦੀ ਗ੍ਰਿਫਤਾਰੀ ਇੱਕ ਛੋਟੇ ਦਰਜੇ ਦੀ ਜਾਣਕਾਰੀ ਦੇ ਆਧਾਰ ਤੇ ਹੋਈ, ਜਿਸ ਦਾ ਸਬੰਧ ਕਿਸੇ ਕਾਰ ਦੀ ਚੋਰੀ ਨਾਲ ਸੀ। ਕ੍ਰਾਈਮ ਬ੍ਰਾਂਚ ਦੇ ਐਡੀਸ਼ਨਲ ਕਮਿਸ਼ਨਰ ਆਰ.ਕੇ. ਸ਼ਰਮਾ ਨੇ ਮੈਨੂੰ ਇੱਕ ਐਤਵਾਰ ਦੀ ਸਵੇਰ ਫੋਨ ਕਰਕੇ ਜਿੰਦੇ ਦੀ ਗ੍ਰਿਫਤਾਰੀ ਦੀ ਵੱਡੀ ਪ੍ਰਾਪਤੀ ਸੰਬੰਧੀ ਦੱਸਿਆ। ਉਦੋਂ ਪਹਿਲੀ ਵਾਰ ਦਿੱਲੀ ਪੁਲਿਸ ਨੂੰ ਪਤਾ ਲੱਗਾ ਕਿ ਉਹਨਾਂ ਨੇ ਅਚਾਨਕ ਇੱਕ ਮਾਰਕਾਖੇਜ਼ ਕੰਮ ਕੀਤਾ ਹੈ। ਫਿਰ ਉਹ ਕਹਿੰਦਾ ਇੰਟੈਰੋਗੇਸ਼ਨ, ਮਰਵਾਹ ਅੱਗੋਂ ਕਹਿੰਦਾ ਮੈਂ ਆਪਣੇ ਘਰੋਂ ਫੌਰਨ ਕ੍ਰਾਈਮ ਬ੍ਰਾਂਚ ਇੰਟੈਰੋਗੇਸ਼ਨ ਸੈਂਟਰ ਪਹੁੰਚਿਆ ਤੇ ਇਸ ਸਧਾਰਨ ਜਿਹੀ ਦਿੱਖ ਵਾਲੇ ਵਿਅਕਤੀ ਦੀ 1 ਘੰਟੇ ਤੋਂ ਜ਼ਿਆਦਾ ਸਮਾਂ ਪੁੱਛਗਿੱਛ ਕੀਤੀ। ਮੈਂ ਉਸ ਵੱਲੋਂ ਕਹਾਣੀ ਬਿਆਨ ਕਰਨ ਦੇ ਢੰਗ ਤੋਂ ਬੜਾ ਅਚੰਭਤ ਹੋਇਆ ਅਤੇ ਉਸ ਵੱਲੋਂ ਦੱਸੀਆਂ ਗਈਆਂ ਗੱਲਾਂ ਤੋਂ ਵੀ। ਉਸ ਦੀ ਖਲੜੀ ਵਿੱਚ ਡਰ ਨਾਂ ਦੀ ਕੋਈ ਚੀਜ਼ ਨਹੀਂ ਸੀ ਤੇ ਨਾ ਹੀ ਉਸ ਨੂੰ ਆਪਣੇ ਕੀਤੇ ਤੇ ਪਛਤਾਵਾ ਸੀ। ਉਹ ਤਾਂ ਬਾਲੀਵੁੱਡ ਦੀਆਂ ਫਿਲਮਾਂ ਦੇ ਅੰਦਾਜ਼ ਵਿੱਚ ਪੁਲਿਸ ਨੂੰ ਥਾਂ-ਥਾਂ ਝਕਾਨੀ ਦੇ ਕੇ ਨਿਕਲਣ ਦੇ ਕਾਰਨਾਮਿਆਂ ਨੂੰ ਬੜੇ ਚਸਕੇ ਲੈ ਕੇ ਸੁਣਾ ਰਿਹਾ ਸੀ। ਮੇਰੇ ਸਾਹਮਣੇ ਅੰਮ੍ਰਿਤਸਰ ਦਾ ਇੱਕ ਸਿੱਖ ਨੌਜਵਾਨ ਖੜਾ ਸੀ ਜਿਸ ਨੇ ਸਮੁੱਚੀ ਦਿੱਲੀ ਪੁਲਿਸ ਨੂੰ ਵਕਤ ਪਾਇਆ ਹੋਇਆ ਸੀ। ਇਸ ਤੱਥ ਦੀ ਵੀ ਉਸ ਨੂੰ ਬੜੀ ਖੁਸ਼ੀ ਸੀ। ਉਸ ਨੇ ਆਪਣੇ ਖਾਲਿਸਤਾਨੀ ਸੰਘਰਸ਼ ਵਿਚਲੇ ਰੋਲ ਨੂੰ ਘਟਾ ਕੇ ਦੱਸਿਆ, ਪਰ ਦਿੱਲੀ ਜਿਸ ਨੂੰ ਬਾਰ-ਬਾਰ ਉਹ ਰਾਜਧਾਨੀ ਕਹਿਣ ਦੀ ਜ਼ਿੱਦ ਕਰਦਾ ਸੀ, ਵਿਚਲੀਆਂ ਬੈਂਕ ਡਕੈਤੀਆਂ ਸੰਬੰਧੀ ਉਸਨੇ ਬੜੇ ਮਾਣ ਨਾਲ ਖੁੱਲ੍ਹ ਕੇ ਦੱਸਿਆ। ਉਸ ਦਾ ਬਾਰ-ਬਾਰ ਦਿੱਲੀ ਨੂੰ ਰਾਜਧਾਨੀ ਕਹਿਣ ਤੋਂ ਵੀ ਇਹ ਭਾਵ ਸੀ ਕਿ ਉਹ ਦਿੱਲੀ ਪੁਲਿਸ ਦਾ ਪੂਰਾ ਮਜ਼ਾਕ ਉਡਾ ਰਿਹਾ ਸੀ। ਉਦੋਂ ਭਾਵੇਂ ਸਾਨੂੰ ਉਸ ਦੀਆਂ ਗਤੀਵਿਧੀਆਂ ਬਾਰੇ ਪੂਰੀ ਜਾਣਕਾਰੀ ਨਹੀਂ ਸੀ,
ਪਰ ਉਹ ਗੱਲ ਕਰਨ ਲੱਗਿਆਂ ਅਸੀਂ ਭਾਵ ਖਾਲਿਸਤਾਨੀ ਤੇ ਤੁਸੀਂ ਭਾਵ ਹਿੰਦੁਸਤਾਨੀ ਸ਼ਬਦ ਦੀ ਵਰਤੋਂ ਕਰ ਰਿਹਾ ਸੀ। ਉਦੋਂ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਨਾਲ ਉਹ ਇੱਕ ਪੁਲਿਸ ਮੁਖੀ ਦੇ ਤੌਰ ਤੇ ਬਰਾਬਰ ਦੀ ਧਿਰ ਬਣ ਕੇ ਗੱਲ ਕਰ ਰਿਹਾ ਹੈ, ਨਾ ਕਿ ਮੁਜਰਮ ਦੇ ਤੌਰ ਤੇ। ਉਸ ਨੂੰ ਫਿਰ ਅਸੀਂ ਗੁਜਰਾਤ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ, ਜਿੱਥੋਂ ਕਿ ਉਹ ਅਦਾਲਤ ਵਿੱਚ ਪੇਸ਼ੀ ਲਈ ਲਿਜਾਂਦੇ ਸਮੇਂ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ। ਉਸ ਤੋਂ ਬਾਅਦ ਉਸ ਨੇ ਬੜੇ ਦਲੇਰਾਨਾ ਕੰਮ ਕੀਤੇ, ਜਿਨ੍ਹਾਂ ਵਿੱਚ ਜਨਰਲ ਵੈਦਿਆ, ਲਲਿਤ ਮਾਕਨ ਮੈਂਬਰ ਪਾਰਲੀਮੈਂਟ, ਅਰਜਨ ਦਾਸ ਆਦਿ ਸੰਜੇ ਗਾਂਧੀ ਦੇ ਨੇੜਲੇ ਸਾਥੀਆਂ ਦਾ ਮਾਰੇ ਜਾਣਾ ਵੀ ਸ਼ਾਮਲ ਸੀ। ਦਿੱਲੀ ਤੇ ਪੰਜਾਬ ਵਿੱਚ ਜਿੰਦੇ ਦੇ ਨਾਂ ਦੀ ਬੜੀ ਦਹਿਸ਼ਤ ਫੈਲ ਗਈ। ਫਿਰ ਉਹ ਆਪਣਾ ਹੁਣ ਦੂਸਰੀ ਜਿਹੜੀ ਹੈ ਗ੍ਰਿਫਤਾਰੀ ਦੀ ਗੱਲ ਕਰਦੇ, ਜਿਹਦਾ ਉਹਨੇ ਹੈਡਿੰਗ ਦਿੱਤਾ ਹੈ ਦੂਸਰੀ ਮੁਲਾਕਾਤ। ਅਗਸਤ 1987 ਵਿੱਚ ਸਿਵਲ ਲਾਈਨਸ ਏਰੀਆ ਵਿੱਚ ਹੋਏ ਇੱਕ ਪੁਲਿਸ ਮੁਕਾਬਲੇ ਵਿੱਚ ਜਿੰਦਾ ਸਖਤ ਜ਼ਖਮੀ ਹਾਲਤ ਵਿੱਚ ਦਿੱਲੀ ਪੁਲਿਸ ਨੇ ਦਬੋਚ ਲਿਆ। ਮੈਂ ਆਪਣੇ ਵਾਇਰਲੈਸ ਸੈੱਟ ਤੇ ਜਿੰਦੇ ਦੀ ਗ੍ਰਿਫਤਾਰੀ ਬਾਰੇ ਸੁਣਿਆ ਤੇ ਕੁਝ ਮਿੰਟਾਂ ਵਿੱਚ ਹੀ ਪੁਲਿਸ ਸਟੇਸ਼ਨ ਪਹੁੰਚ ਗਿਆ। ਜਿੰਦੇ ਨੂੰ ਇੱਕ ਸਟ੍ਰੈਚਰ ਤੇ ਪਾ ਕੇ ਐਂਬੂਲੈਂਸ ਵੱਲ ਲਿਜਾਇਆ ਜਾ ਰਿਹਾ ਸੀ। ਜਦੋਂ ਕਿ ਉਸ ਨੇ ਮੈਨੂੰ ਵੇਖ ਲਿਆ, ਉਸ ਨੇ ਮੁਸਕਰਾ ਕੇ ਮੇਰਾ ਸਵਾਗਤ ਕੀਤਾ। ਉਹ ਬੜੀ ਗੰਭੀਰ ਜ਼ਖਮੀ ਹਾਲਤ ਵਿੱਚ ਸੀ, ਪਰ ਫਿਰ ਵੀ ਉਸਨੇ ਮੈਨੂੰ ਬੜੇ ਮਜ਼ਾਕੀਆ ਲਹਿਜੇ ਵਿੱਚ ਕਿਹਾ, ਮੁਬਾਰਕ ਹੋ, अब आपको बहुत बड़ी तरक्की मिलेगी, दिल्ली पुलिस ने मुझे फिर पकड़ लिया है। मेरे सामने वो बंदा सी ਜਿਹੜਾ ਮੌਤ ਦੇ ਮੂੰਹ ਵਿੱਚ ਜਾ ਰਿਹਾ ਸੀ, ਪਰ ਉਹ ਉਹਨਾਂ ਪਲਾਂ ਵਿੱਚ ਵੀ ਬੇਪਰਵਾਹ ਹੋ ਕੇ ਮਜ਼ਾਕ ਕਰ ਰਿਹਾ ਸੀ। ਮੈਂ ਦੇਖ ਰਿਹਾ ਸੀ ਕਿ ਉਸ ਨੂੰ ਆਪਣੇ ਕੌਜ਼ ਲਈ ਮਹਾਨ ਕੁਰਬਾਨੀ ਕਰਨ ਦੀ ਤਸੱਲੀ ਵੀ ਸੀ ਤੇ ਪੁਲਿਸ ਨੂੰ ਨੀਵਾਂ ਦਿਖਾਉਣ ਦਾ ਚਾਅ ਵੀ। ਉਸ ਦਾ ਫੌਜੀ ਹਸਪਤਾਲ ਵਿੱਚ ਇਲਾਜ ਚੱਲਿਆ ਤੇ ਉਹ ਇੱਕ ਆਪਰੇਸ਼ਨ ਤੋਂ ਬਾਅਦ ਕਰਾਮਾਤੀ ਤੌਰ ਤੇ ਠੀਕ ਹੋ ਗਿਆ। ਮੈਂ ਉਸ ਨੂੰ ਡੀਜੀਪੀ ਕ੍ਰਾਈਮ ਦੇ ਨਾਲ ਹਸਪਤਾਲ ਵਿੱਚ ਦੇਖਣ ਗਿਆ, ਪਰ ਇਸ ਵਾਰ ਮੈਂ ਪੁੱਛਗਿੱਛ ਲਈ ਨਹੀਂ ਗਿਆ। ਉਸ ਇਨਸਾਨ ਨੂੰ ਮਿਲਣ ਗਿਆ ਜਿਸ ਨੇ ਮੇਰੇ ਮਨ 'ਚ ਵੀ ਸਤਿਕਾਰ ਦੀ ਥਾਂ ਬਣਾ ਲਈ ਸੀ। ਮੈਂ ਇਕਬਾਲ ਕਰਨਾ ਚਾਹੁੰਦਾ ਹਾਂ ਕਿ ਉਦੋਂ ਮੇਰੀਆਂ ਜਿੰਦੇ ਪ੍ਰਤੀ ਭਾਵਨਾਵਾਂ ਇੱਕ ਪ੍ਰੋਫੈਸ਼ਨਲ ਪੁਲਿਸ ਅਫਸਰ ਵਾਲੀਆਂ ਨਹੀਂ ਸਨ, ਬਲਕਿ ਪ੍ਰਸ਼ੰਸਾ ਤੇ ਨਿੱਘ ਵਾਲੀਆਂ ਸਨ। ਹੁਣ ਇਹ ਜਿਹੜੀ ਟ੍ਰਿਬਿਊਟ ਹੈ, ਇਹ ਇਤਿਹਾਸ ਹੈ। ਆਪਣੇ ਤਾਂ ਆਪਣਿਆਂ ਨੂੰ ਸਲਾਹੁੰਦੇ ਨੇ, ਗੁਣ ਗਾਉਂਦੇ ਨੇ, ਪਰ ਇਹ ਇੱਕ ਦੁਸ਼ਮਣ ਦਾ ਜਿਹੜਾ ਹਾਈਐਸਟ ਬੰਦਾ, ਜੇ ਉਹ ਟ੍ਰਿਬਿਊਟ ਦਿੰਦਾ ਹੈ ਤੇ ਫਿਰ ਮੈਂ ਸਮਝਦਾ ਹਾਂ ਵੀ ਜਿੰਦਾ ਸੁੱਖਾ ਸਾਡੇ ਇਤਿਹਾਸ 'ਚ ਉਹ ਥਾਂ ਬਣਾ ਚੁੱਕੇ ਨੇ ਜਿਨ੍ਹਾਂ ਦਾ ਕੋਈ ਪੈਰਲਲ ਨਹੀਂ ਹੈ। ਔਰ ਜਿਸ ਸ਼ਾਨ ਦੇ ਨਾਲ ਉਹਨਾਂ ਨੇ ਸ਼ਹਾਦਤ ਲਈ, ਉਸ ਬਾਰੇ ਤਾਂ ਫਿਰ ਇਹੀ ਸ਼ੇਅਰ ਮੇਰੇ ਜ਼ਬਾਨ ਤੇ ਆ ਰਿਹਾ ਕਿ ਜਿਸ शान से कोई मुकतल में गया वो शान सलामत रहती है, इस जां की तो कोई बात नहीं, ये जां तो आनी जानी है। और जिस शान नाल उन्होंने शहादत लई और उन्होंने अज दा असीं ये प्रोग्राम भी समर्पित करते हैं। पर मैं कंक्लूजन च ये गल कह दें कि वो तो अपना फर्ज निभा गए, गुरु की गोद उन्होंने हासिल की। असीं ਜਿਹੜੇ ਜਿੰਦੇ ਸੁੱਖੇ ਦੇ ਵਾਰਸ ਹੈ, ਆਪਣੇ ਆਪ ਨੂੰ ਖਾਲਿਸਤਾਨੀ ਕਹਿੰਦੇ ਹੈ, ਆਪਣੇ ਆਪ ਨੂੰ ਗੁਰੂ ਕੇ ਪੁੱਤਰ ਪੁੱਤਰੀਆਂ ਕਹਿੰਦੇ, ਅਸੀਂ ਅੱਜ ਕਿੱਥੇ ਖੜ੍ਹੇ ਹਾਂ? ਕਿਉਂਕਿ ਉਹਨਾਂ ਨੇ ਜਦੋਂ ਲਾਸਟ ਸਫ਼ਰ ਕੀਤਾ ਖਾਲਿਸਤਾਨ ਜ਼ਿੰਦਾਬਾਦ, ਔਰ ਇਹੀ ਉਹਨਾਂ ਦਾ ਸੁਨੇਹਾ ਆਪਣੀ ਕੌਮ ਦੇ ਨਾਂ ਸੀ, ਆਪਣੇ ਮਾਤਾ ਰਾਹੀਂ, ਕਿ ਕੌਮ ਖਾਲਿਸਤਾਨ ਦੇ ਨਿਸ਼ਾਨੇ ਦੀ ਪ੍ਰਾਪਤੀ ਵੱਲ ਪੇਸ਼ਕਦਮੀ ਕਰੇ। ਮੈਂ ਸਮਝਦਾ ਕਿ ਇਸ ਦਿਨ ਦੇ ਉੱਤੇ ਅਸੀਂ ਆਪਣੇ ਆਪ ਨੂੰ ਜ਼ਰੂਰ ਪੁੱਛੀਏ, ਆਪਣੀ ਸ਼ਕਲ ਆਇਨੇ ਦੇ ਵਿੱਚ ਦੇਖੀਏ, ਆਰਸੀ ਦੇ ਵਿੱਚ ਦੇਖੀਏ ਜੀ, ਆਪਣੇ ਅੰਦਰ ਦੇ ਆਇਨੇ 'ਚ, ਬਾਹਰ ਨਹੀਂ। ਬਾਹਰ ਤਾਂ ਦੇਖਦੇ ਹੀ ਸਾਰਾ ਦਿਨ ਦੇਖਦੇ ਰਹਿੰਦੇ ਜੀ। ਇਹ ਫਿਰ ਦੇਖ ਕੇ ਪੁੱਛੀਏ ਕਿ ਉਸੇ ਹੀ ਕੌਮ ਦੇ ਉਹ ਪੁੱਤਰ ਸਨ ਜਿਸ ਕੌਮ ਦੇ ਅਸੀਂ ਪੁੱਤਰ ਪੁੱਤਰੀ ਹਾਂ, ਔਰ ਅਸੀਂ ਆਪਣੇ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਲਈ ਕੀ ਯੋਗਦਾਨ ਪਾ ਰਹੇ। ਸੋ ਮੈਂ ਸਮਝਦਾ ਕਿ ਇਹ ਸਾਡੇ ਇਤਿਹਾਸ ਦਾ ਉਹ ਗੋਲਡਨ ਜਿਹੜਾ ਚੈਪਟਰ ਹੈ ਜਿਸ ਨੂੰ ਦੁਸ਼ਮਣ ਨੇ ਵੀ ਸੈਲਿਊਟ ਕੀਤੀ ਹੈ। ਸੋ ਅਸੀਂ ਉਹਨਾਂ ਨੂੰ ਇਹ ਪ੍ਰੋਗਰਾਮ ਸਮਰਪਿਤ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਨਾਲ ਨੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।